अस्सलाम वालेकुम सत श्री अकाल जी। उम्मीद करना कि सारे ठीक हो। ते अच्छा जी, अज का स्केदा जेह्ड़ा है ਇਹਦੇ ਵਿੱਚ स्टूडेंट पास नहीं होए। 5 गलतियां हो गई ने, 2 गलतियां ज़्यादा हुई ने, पास नहीं कर सके थ्योरी ਨੂੰ। ਤੇ कोई गल नहीं, नॉर्मल है। इस दफ़ा नहीं होए तो इंशाल्लाह अगली दफ़ा क्लीयर कर लैण दे। क्यों 5 गलतियां हुई ने, बाकी 5 तो ठीक होए ने। ਇਹਦਾ मतलब ਤਿਆਰੀ ਉਹਨਾਂ ਦੀ ਹੈ ਵੇ, ਥੋੜੀ ਜਿਹੀ ਮਿਹਨਤ ਕਰਨ ਦੇ ਤੇ ਇਹ ਵੀ ਜਿਹੜੀਆਂ 5 ਗਲਤੀਆਂ ਨੇ ਇਹ ਜ਼ੀਰੋ ਤੇ ਆ ਜਾਣਗੀਆਂ। ਠੀਕ ਹੈ, ਤੇ ਇਸ ਵਾਸਤੇ ਅਗਰ ਕੋਈ ਵੀ ਸਟੂਡੈਂਟ ਫੇਲ ਹੋ ਜਾਂਦਾ ਹੈ, ਇੱਕ ਦਫਾ ਹੋ ਜਾਂਦਾ ਹੈ, 2 ਦਫਾ ਵੀ ਹੋ ਜਾਂਦੇ ਨੇ ਸਟੂਡੈਂਟ, ਠੀਕ ਹੈ, 3 ਦਫਾ ਵੀ ਕਈ ਵਾਰੀ ਹੋ ਜਾਂਦਾ ਬੰਦਾ, ਕੋਈ ਮਤਲਬ ਨਹੀਂ ਵੀ ਉਸ ਲੈਵਲ ਤੱਕ ਪਹੁੰਚਦਾ ਬੰਦਾ, ਤੇ ਫਿਰ ਵੀ ਮਿਹਨਤ ਨਹੀਂ ਛੱਡਣੀ। ਕਿਉਂਕਿ ਤੁਸੀਂ ਪਿੱਛੇ ਇੰਨੀ ਮਿਹਨਤ ਕਰਕੇ ਇੱਥੋਂ ਤੱਕ ਪਹੁੰਚੇ ਹੋ, ਅਗਰ ਉਹ ਛੱਡ ਦਿਓ ਤੇ ਉਹ ਸਾਰੀ ਮਿਹਨਤ ਤੁਹਾਡੀ ਜ਼ਾਇਆ ਟੁਰ ਜਾਏਗੀ। ਠੀਕ ਹੈ, ਅਗਰ ਅੱਲਾ ਨਾ ਕਰੇ ਕੋਈ ਊਂਚ ਨੀਚ ਹੁੰਦੀ ਹੈ ਤੇ ਇਸ ਵਾਸਤੇ ਦਿਲ ਨਹੀਂ ਛੱਡਣਾ, ਥੋੜੀ ਜਿਹੀ ਮਿਹਨਤ ਹੋਰ ਕਰੋ ਤੇ ਤੁਹਾਡਾ ਆਪਣਾ ਕਲੀਅਰ ਹੋ ਜਾਏਗੀ ਇਹ ਥਿਊਰੀ ਜਿਹੜੀ। ਠੀਕ ਹੈ, ਤੇ ਚਲੋ ਜੀ इसके ਵੇਖਦੇ ਆ ਤੇ ਗਲਤੀਆਂ ਵੇਖਦੇ ਆ ਇਹਨਾਂ ਦੀਆਂ ਕਿਹੜੀਆਂ ਕਿਹੜੀਆਂ ਹੋਈਆਂ ਨੇ। ਪਹਿਲਾ ਸਵਾਲ ਹੀ ਗਲਤ ਹੋਇਆ ਤੇ ਨਿਸ਼ਾਨ ਤਸਵੀਰ ਵੇਖ ਲਓ ਕਿ ਬੀ ਗੱਡੀ ਜਿਹੜੀ ਹੈ ਸਭ ਨਾਲੋਂ ਪਹਿਲਾਂ ਚੌਕ ਉੱਤੇ ਆਵੇਗੀ ਔਰ ਸੈਂਟਰ ਦੇ ਵਿੱਚ ਆ ਕੇ ਰੁਕ ਜਾਏਗੀ। ਠੀਕ ਹੈ, ਜਦੋਂ ਸੈਂਟਰ ਵਿੱਚ ਆਉਂਦੀ ਹੈ ਆਰ ਗੱਡੀ ਜਾਏਗੀ ਔਰ ਆਰ ਗੱਡੀ ਦੇ ਜਾਣੇ ਤੋਂ ਬਾਅਦ ਐਨ ਤੇ ਡੀ ਇਕੱਠੀਆਂ ਜਾ ਸਕਦੀਆਂ ਨੇ ਤੇ ਬੀ ਗੱਡੀ ਜਿਹੜੀ ਹੈ ਐਂਡ ਤੇ ਕ੍ਰਾਸਿੰਗ ਨੂੰ ਖਤਮ ਕਰੇਗੀ। ਠੀਕ ਹੈ, ਤਸਵੀਰ ਦਾ ਤੇ ਮਤਲਬ ਹੈ, ਵੇਖਨੇ ਹੁਣ ਸਵਾਲ ਕੀ ਹੈ। Secondo le norme di precedenza, ਕਹਿੰਦਾ ਹੱਕ ਵਾਲੇ ਕਾਨੂੰਨ ਦੇ ਮੁਤਾਬਕ nel incrocio rappresentato in figura ਇਸ ਚੌਕ ਦੇ ਵਿੱਚ ਜਿਹੜਾ ਤਸਵੀਰ ਦਿਖਾਇਆ ਗਿਆ il veicolo B ਗੱਡੀ ਜਿਹੜੀ ਹੈ, ਠੀਕ ਹੈ, ਇਹਦੀ ਗੱਲ ਕਰ ਰਿਹਾ। deve dare la precedenza, ਕਹਿੰਦਾ ਇਸ ਹੱਕ ਦੇਣਾ al veicolo ਦੀ D ਗੱਡੀ ਨੂੰ। ਫਾਲਸੋ ਜੀ, ਇਸ D ਨੂੰ ਹੱਕ ਨਹੀਂ ਦੇਣਾ, B ਗੱਡੀ ਰੁਕਦੀ ਹੈ N ਦੀ ਵਜ੍ਹਾ ਤੋਂ, ਇਸ N ਨੂੰ ਹੱਕ ਦੇਣਾ। ਠੀਕ ਹੈ, ਅੱਛਾ ਜੀ, ਨਾ ਵੇਰੋ ਕੀਤੀ ਹੈ ਲੇਕਿਨ ਫਾਲਸੋ ਹੈ। ਥੋੜੀ ਸਮਝ ਵਿੱਚ ਇਹਨਾਂ ਨੂੰ ਗਲਤੀ ਲੱਗ ਗਈ ਹੈ। ਦੂਸਰਾ, ਇਹ ਪਨੇਲੋ ਗੱਡੀ ਦੇ ਪਿੱਛੇ ਉਦੋਂ ਲਾਈ ਦੀ ਏ ਜਦੋਂ ਗੱਡੀ ਦੇ ਪਿੱਛੇ ਸਮਾਨ ਵਧਿਆ ਹੋਵੇ। il pannello in figura ਵਾਲੀ ਪਨੇਲੋ ਤਸਵੀਰ ਦੇ ਵਿੱਚ deve essere applicato, ਕਹਿੰਦੇ ਲਾਜ਼ਮੀ ਲਾਣੀ ਹੈ, in ogni caso, ਹਰ ਹਾਲਤ ਦੇ ਵਿੱਚ ਲਾਣੀ ਹੈ, in cui il carico sporge, ਜਦੋਂ ਸਮਾਨ ਵਧਿਆ ਹੋਵੇ, posteriormente ਪਿੱਛੇ, anche se di poco, ਭਾਵੇਂ ਕਹਿੰਦਾ ਥੋੜਾ ਜਿਹਾ ਵਧਿਆ ਫਿਰ ਵੀ ਇਹ ਪਨੇਲੋ ਲਾਜ਼ਮੀ ਲਾਣੀ ਹੈ ਵੇਰੋ। ਤੀਸਰਾ, sulle strade, ਕਹਿੰਦਾ ਸੜਕਾਂ ਦੇ ਉੱਤੇ, in cui vige obbligo di catene, ਜਿੱਥੇ ਕਤੇਨੇ ਲਾਗੂ ਹੁੰਦੇ ਨੇ, in caso di nevicata, ਤੇ ਨੇਵੇ ਦੀ ਬਰਫ਼, ਮਤਲਬ ਜਦੋਂ ਬਰਫ਼ਬਾਰੀ ਹੋ ਰਹੀ ਹੈ ਉਸ ਸੂਰਤ ਵਿੱਚ, ai conducenti dei veicoli a due ruote, ਜਿਹੜੇ 2 ਟਾਇਰਾਂ ਵਾਲੀ ਗੱਡੀ ਦੇ ਡਰਾਈਵਰ ਨੇ, ਮਤਲਬ ਮੋਟਰੀਨਾ ਮੋਟਰਸਾਈਕਲ ਹੋ ਗਿਆ, e comunque concesso di circolare, ਕਹਿੰਦੇ ਇਹਨਾਂ ਨੂੰ ਫਿਰ ਵੀ ਚੱਲਣ ਦੀ ਇਜਾਜ਼ਤ ਹੈ। ਫਾਲਤੂ ਜੀ ਨਹੀਂ ਚੱਲ ਸਕਦੇ, ਇਹਨਾਂ ਨੂੰ ਵੀ ਕਤੇਨੇ ਲਾਣੇ ਪੈਣਗੇ। ਠੀਕ ਹੈ, ਅੱਛਾ ਜੀ, ਨਾ ਵੇਰੋ ਕੀਤੇ ਹੈ ਲੇਕਿਨ ਫਾਲਸੋ ਸੀ। ठीक है, यह सवाल चलो कह सकते हैं कि मुश्किल सी, पहले वाला आसान सी, लेकिन यह थोड़ी बंदा गुंजाइश इनू दे सकता है सवाल। 4 नंबर, per salvaguardare ambiente, कहता माहौल ਨੂੰ ਬਚਾਣੇ ਦੇ ਲਈ dal inquinamento atmosferico, pollution ਆਲੂਦਗੀ ਤੋਂ, bisogna premere diverse volte, ਕਹਿੰਦਾ ਦਬਾਓ e a fondo il pedale, ਤੇ ਪੈਡਲ ਜਿਹੜਾ ਫੁੱਲ ਦਬਾਓ del acceleratore ਰੇਸ ਦਾ, affinché il veicolo raggiunga, ਜਿਤਨੀ ਦੇਰ ਗੱਡੀ ਪਹੁੰਚ ਨਹੀਂ ਜਾਂਦੀ, in fretta, ਜਲਦੀ ਦੇ ਨਾਲ, al temperatura di esercizio, ਕੰਮ ਕਰਨੇ ਵਾਲੇ ਲੈਵਲ ਦੇ ਉੱਤੇ। ਫਾਲਤੂ ਜੀ, ਕਿਉਂਕਿ ਅਗਰ ਤੁਸੀਂ ਬਾਰ-ਬਾਰ ਰੇਸ ਦਿਓਦੇ ਤੇ ਉਹਦੇ ਨਾਲ ਕੀ ਹੋਵੇਗਾ, ਪੋਲੂਸ਼ਨ ਬਣੇ ਦੀ ਵਧੇ ਦੀ ਘਟਣ ਨਹੀਂ ਲੱਗੀ। ਅੱਛਾ ਜੀ, ਇੱਥੇ ਇੱਕ ਤੇ ਫਰੇਤਾ ਆਏ ਹੈ, ਇਹ ਪੁੱਛ ਲੈਣਾ ਕਿਹਦੇ ਨਾਲ, ਮੇਰੇ ਖਿਆਲ ਨਾਲ ਸੈਂਪਰੇ ਫਾਲਸੋ ਤੇ ਵੇਰੋ ਹੁੰਦਾ ਦੋਨਾਂ ਨਾਲ, ਲੇਕਿਨ ਪੁੱਛ ਲੈਣਾ। ਠੀਕ ਹੈ ਜੀ, ਪੈਦਾਲੇ ਵੀ ਆਇਆ ਸੈਂਪਰੇ ਫਾਲਸੋ, 2 ਵੇਰੋ ਨੇ। 5 ਨੰਬਰ ਜੀ, ਖੱਬੀ ਸਾਈਡ ਤੋਂ ਪੱਥਰ ਡਿੱਗਣੇ ਦਾ ਖਤਰਾ ਹੈ। il segnale raffigurato, ਨਿਸ਼ਾਨ ਦਿਖਾਇਆ ਗਿਆ, preannuncia, ਦੱਸ ਰਿਹਾ, un tratto di strada, ਇੱਕ ਸੜਕ ਦਾ ਹਿੱਸਾ, con cantieri stradali, ਜਿੱਥੇ cantieri stradali, ਉਹ ਸੜਕ ਤੇ ਕੰਮ ਚੱਲ ਰਿਹਾ। ਫਾਲਸੋ। 6 ਨੰਬਰ ਜੀ, ਹੱਥ ਵਾਲੀਆਂ ਕਰੇਲੀਆਂ ਜਿਹੜੀਆਂ ਨੇ, ਜਿਹੜੀ ਤੁਸੀਂ ਹੱਥ ਨਾਲ ਧੱਕਾ ਲਾ ਕੇ ਲੈ ਕੇ ਜਾਂਦੇ ਹੋ, ਉਹਨਾਂ ਦਾ ਇੱਥੇ ਚੱਲਣਾ ਮਨਾ ਹੈ। il segnale raffigurato, ਨਿਸ਼ਾਨ ਦਿਖਾਇਆ ਗਿਆ, ਇਹ un segnale di pericolo, ਕਹਿੰਦਾ ਨਿਸ਼ਾਨ ਹੈ ਖਤਰੇ ਦਾ। ਫਾਲਸੋ ਜੀ, ਇਹ ਨਿਸ਼ਾਨ ਹੈ ਪਾਬੰਦੀ ਦਾ। 7 ਨੰਬਰ ਤਸਵੀਰ ਵੇਖ ਲਓ, ਇਹ ਜਿਹੜੀ ਗੱਡੀ ਦੇ ਨਾਲ ਕੰਟੀਨਿਊ ਲੈਣ ਹੈ, ਇਹਦਾ ਕੀ ਮਤਲਬ ਹੈ ਬਈ ਇਹ ਵਾਲੀ ਗੱਡੀ ਪਰਲੀ ਸਾਈਡ ਤੇ ਨਹੀਂ ਜਾ ਸਕਦੀ, ਹਾਂ ਉਧਰਲੀ ਇੱਧਰ ਆ ਸਕਦੀ ਹੈ। ਇਸ ਗੱਡੀ ਦੇ ਨਾਲ ਕੰਟੀਨਿਊ ਲੈਣ ਕਿਉਂ ਆਈ ਹੈ, ਅੱਗੇ ਕੋਈ ਚੌਕ ਆ ਰਿਹਾ, ਕੋਈ ਮੋੜ ਆ ਰਿਹਾ ਜਾਂ ਚੜਾਈ ਆ ਰਹੀ ਹੈ, ਇਸ ਵਾਸਤੇ ਕੰਟੀਨਿਊ ਲੈਣ ਹੈ। ਠੀਕ ਹੈ ਜੀ। rispetto al veicolo che precede nel senso della freccia, ਕਹਿੰਦਾ ਉਹ ਗੱਡੀ ਜਿਹੜੀ ਤੀਰ ਤਰਫ ਚੱਲ ਰਹੀ ਹੈ, la striscia continua centrale, ਜਿਹੜੀ ਸੈਂਟਰ ਵਾਲੀ ਕੰਟੀਨਿਊ ਲੈਣ ਹੈ, in figura, ਤਸਵੀਰ ਦੇ ਵਿੱਚ, consente
ਇਨਵਰਸੀone del senso di marcia ਕਹਿੰਦਾ ਯੂ ਟਰਨ ਕਰਨੇ ਦੀ ਇਜਾਜ਼ਤ ਦਿੰਦੀ ਹੈ। ਫਾਲਤੂ ਦੀ ਕੰਟੀਨਿਊ ਲੈਣ ਹੋਵੇ ਤੁਸੀਂ ਯੂ ਟਰਨ ਨਹੀਂ ਕਰ ਸਕਦੇ। 8 ਨੰਬਰ il pannello integrativo raffigurato è pannello ਦਿਖਾਈ ਗਈ ਹੈ indica ਦੱਸ ਰਹੀ ਹੈ un tratto di strada ਇੱਕ ਸੜਕ ਦਾ ਹਿੱਸਾ coperto di neve ਬਰਫ਼ ਦੇ ਨਾਲ ਕਵਰ ਹੈ। ਫਾਲਤੂ 9 ਨੰਬਰ ਜੀ ਇਹ ਤਸਵੀਰ ਇੰਪੋਰਟੈਂਟ ਹੈ ਬੜੀ ਵਾਰੀ ਐਗਜ਼ਾਮ ਵਿੱਚ ਆਈ ਹੈ ਤੇ ਆਸਾਨ ਵੀ ਸਵਾਲ ਨੇ ਦੇ il veicolo s ਥੋੜੇ ਸਵਾਲ ਲੰਮੇ ਹਨ ਲੇਕਿਨ ਹੈ ਬੜੇ ਆਸਾਨ ਨੇ। il veicolo s ਕਹਿੰਦਾ ਇਸ ਗੱਡੀ movendosi in retromarcia ਰਿਵਰਸ ਕਰ ਰਹੀ ਹੈ per immettersi nella circolazione ਟ੍ਰੈਫਿਕ ਦੇ ਵਿੱਚ ਐਂਟਰ ਹੋਣੇ ਵਾਸਤੇ deve assicurarsi ਕਹਿੰਦਾ ਉਹ ਪੱਕ ਕਰ ਲੈ che la strada sia libera ਵੀ ਸੜਕ ਖਾਲੀ ਹੈ e fare la manovra ਤੇ ਮਨੋਵਰਾ ਕਰਨਾ ਹੈ con particolare prudenza ਖਾਸ ਇਹਤਿਆਤ ਸਾਵਧਾਨੀ ਦੇ ਨਾਲ ਵੇਰੋ। particolare ਆ ਗਿਆ ਜੀ sempre vero ਤੇ 5 ਫਾਲਸੋ ਨੇ rapida alcuna solo estero और emergenza ਨਾਲ। ਬਾਕੀ ਜੀ assicurarsi ਆਏ ਹੈ sempre vero ਇੱਕ ਫਾਲਸੋ potenza ਨਾਲ। 10 ਨੰਬਰ fuori dai centri abitati ਆਬਾਦੀ ਤੋਂ ਬਾਹਰ ਸ਼ਹਿਰ ਪਿੰਡ ਤੋਂ ਬਾਹਰ ਇਹ sulle strade urbane di scorrimento ਤੇ urbane ਸੜਕਾਂ ਦੇ ਉੱਤੇ la firmata è vietata ਕਹਿੰਦਾ firmata ਮਨਾ में in prossimità dei ਦੋਸ਼ੀ ਦੇ ਨਜ਼ਦੀਕ vero ਮਨਾ। 11 ਨੰਬਰ se il veicolo è dotato di airbag frontale e laterali ਕਹਿੰਦਾ ਅਗਰ ਗੱਡੀ ਨੂੰ ਫਰੰਟ ਵਾਲਾ ਔਰ ਸਾਈਡਾਂ ਵਾਲੇ 에ਅਰਬੈਗ ਲੱਗੇ ਨੇ si può fare a meno di allacciare la cintura di sicurezza ਫਿਰ ਕਹਿੰਦਾ ਤੁਸੀਂ può fare meno di allacciare ਮਤਲਬ ਨਾ ਬੰਨੋ la cintura di sicurezza ਸਾਡਾ ਬੈਲਟ ਹੈ। ਫਾਲਸੋ ਜੀ ਬੈਲਟ ਦਾ ਆਪਣਾ ਕੰਮ ਹੁੰਦਾ ਹੈ 에ਅਰਬੈਗ ਦਾ ਆਪਣਾ ਕੰਮ ਹੁੰਦਾ ਹੈ। 12 ਨੰਬਰ se un infortunato della strada ਜੇ ਸੜਕ ਦੇ ਉੱਤੇ ਇੱਕ ਜ਼ਖਮੀ ਹੈ ha riportato fratturi agli arti ਉਹ ਦੱਸ ਰਿਹਾ ਕਿ fratturi agli arti ਉਹ ਮਤਲਬ ਹੱਡੀ ਟੁੱਟ ਗਈ ਹੈ bisogna chiedergli di muoverli ਕਹਿੰਦਾ ਉਹਨੂੰ ਹਿਲਾਓ per valutare ਅੰਦਾਜ਼ਾ ਲਾਣੇ ਦੇ ਲਈ il tipo di lesione ਵੀ ਕਿਸ ਕਿਸਮ ਦੀ ਚੋਟ ਹੈ। ਫਾਲਸੋ ਜੀ ਅਗਰ ਹੱਡੀ ਟੁੱਟੀ ਹੈ ਤੇ ਫਿਰ ਉਹਨੂੰ ਹਿਲਾਉਣ ਦੀ ਕੋਸ਼ਿਸ਼ ਨਹੀਂ ਕਰਨੀ। ਅੱਛਾ ਜੀ ਇਹ ਵੀ ਇਹਨਾਂ ਦੀ ਗਲਤੀ ਹੋਈ ਹੈ ਠੀਕ ਹੈ ਇਹਨਾਂ ਵੇਰੋ ਕੀਤੀ ਹੈ ਲੇਕਿਨ ਫਾਲਸੋ ਹੈ ਠੀਕ ਹੈ। ਇਹ ਸਵਾਲ ਤੇ ਆਸਾਨ ਸੀ ਉਂਝ ਸਮਝ ਆ ਜਾਂਦੀ ਵੀ ਹੱਡੀ ਨਹੀਂ ਲਾਣੀ ਅਗਰ ਕਿਸੇ ਦੀ ਬਾਂਹ ਟੁੱਟ ਗਈ ਹੈ ਜਾਂ ਕੋਈ ਵੀ ਹੱਡੀ ਟੁੱਟ ਗਈ ਹੈ ਤਾਂ ਉਹਨੂੰ ਹਿਲਾਉਣ ਦੀ ਕੋਸ਼ਿਸ਼ ਨਹੀਂ ਕਰੀਦੀ। 13 ਨੰਬਰ il conducente deve dare la precedenza ਕਹਿੰਦਾ ਡਰਾਈਵਰ ਲਾਜ਼ਮੀ ਹੱਕ ਦੇਣਾ ਹੈ al pedone ਪੈਦਲ ਨੂੰ non vedente ਜਿਹੜਾ ਦੇਖ ਨਹੀਂ ਸਕਦਾ con il bastone bianco ਤੇ bianco stick ਦੇ ਨਾਲ ਕਿ attraversa la strada ਜਿਹੜਾ ਸੜਕ ਕ੍ਰਾਸ ਕਰ ਰਿਹਾ fuori dalla striscia pedonale ਪੈਦਲ ਵਾਂਗ ਲੈਣਾ ਤੋਂ ਬਾਹਰ anche se non è accompagnato ad un cane guida ਭਾਵੇਂ ਕਹਿੰਦਾ ਉਹਦੇ ਨਾਲ ਕਾਨੇ ਗੁਇਦਾ ਕੋਈ ਨਹੀਂ ਫਿਰ ਵੀ ਤੁਸੀਂ ਉਹਨੂੰ ਹੱਕ ਦੇਣਾ ਹੈ ਵੇਰੋ ਜੀ ਕਿਉਂਕਿ ਇੱਕ ਪੈਦਲ ਹੀ ਉਹ ਵੇਖ ਨਹੀਂ ਸਕਦਾ ਉਹ ਭਾਵੇਂ ਲੈਣਾ ਦੇ ਉੱਤੋਂ ਕ੍ਰਾਸ ਕਰੇ ਭਾਵੇਂ ਲੈਣਾ ਤੋਂ ਬਾਹਰ ਕ੍ਰਾਸ ਕਰੇ ਤੇ ਉਹਨੂੰ ਹੱਕ ਤੇ ਦੇਣਾ ਠੀਕ ਹੈ। ਤੇ ਇਹ ਵੀ ਇਹਨਾਂ ਦੀ ਗਲਤੀ ਹੋਈ ਹੈ ਇਹਨਾਂ ਫਾਲਸੋ ਕੀਤੀ ਹੈ ਲੇਕਿਨ ਵੇਰੋ ਹੈ ਠੀਕ ਹੈ ਜੀ ਇਹ ਵੀ ਆਸਾਨ ਸਵਾਲ ਸੀ ਸਮਝ ਆ ਜਾਣੇ ਵਾਲਾ ਸਵਾਲ ਸੀ ਠੀਕ ਹੈ। ਇਹ ਦੋ ਤੇ ਮੈਂ ਸਮਝਦਾ ਜਿਹੜੀਆਂ ਦੋ ਗਲਤੀਆਂ ਹੋਈਆਂ ਨੇ ਤੇ ਇਹ ਤਾਂ ਬਿਲਕੁਲ ਸੌਖੇ ਸਵਾਲ ਸਨ। ਚਲੋ ਪਰ ਕੋਈ ਨਹੀਂ ਹੁੰਦਾ ਕਦੀ ਹੁੰਦਾ ਮਤਲਬ ਪਾਸ ਉਦੋਂ ਹੀ ਹੋਣਾ ਜਦੋਂ ਤੁਹਾਡੀ ਕਿਸਮਤ ਵਿੱਚ ਹੈ ਠੀਕ ਹੈ। ਚੰਗੀ ਤਿਆਰੀ ਹੋਣ ਦੇ ਬਾਵਜੂਦ ਵੀ ਕਈ ਦਫਾ ਹੁੰਦਾ ਹੈ ਕਿ ਥਿਊਰੀ ਨਹੀਂ ਕਲੀਅਰ ਹੁੰਦੀ ਲੇਕਿਨ ਕਈ ਵਾਰੀ ਹੁੰਦਾ ਹੈ ਕਿ ਬੰਦੇ ਨਾਰਮਲ ਤਿਆਰੀ ਹੁੰਦੀ ਹੈ ਫਿਰ ਵੀ ਆਪਣਾ ਕਲੀਅਰ ਕਰ ਲੈਂਦਾ ਠੀਕ ਹੈ ਇਹ ਚੀਜ਼ ਨਾਰਮਲ ਹੈ। 14 ਨੰਬਰ ਜੀ ਦੁਕਾਨ ਆ ਗਿਆ ਔਰ ਜਿੱਥੇ ਦੁਕਾਨ ਲਿਖਿਆ ਆ ਜਾਵੇ ਉੱਥੇ ਤੁਸੀਂ ਲਾਜ਼ਮੀ ਰੁਕਣਾ ਹੁੰਦਾ ਹੈ ਕੋਈ ਰੋਕੇ ਜਾਂ ਨਾ ਰੋਕੇ ਤੁਸੀਂ ਰੁਕਣਾ ਹੈ। il segnale raffigurato è ਨਿਸ਼ਾਨ ਦਿਖਾਇਆ ਗਿਆ prescrive ਤੁਹਾਨੂੰ ਦੱਸ ਰਿਹਾ ਹੈ di arrestarsi ਵੀ ਰੁਕਣਾ ਜੇ al varco doganale ਇਸ ਵਾਰਕੋ ਦੇ ਉੱਤੇ ਮਤਲਬ ਇਸ ਗੇਟ ਦੇ ਉੱਤੇ ਵੇਰੋ। 15 ਨੰਬਰ ਪੈਦਲ ਦਾ ਇਸ਼ਾਰਾ ਆ ਗਿਆ il segnale luminoso in figura ਵਾਲਾ ਰੋਸ਼ਨ ਨਿਸ਼ਾਨ ਹੈ ਤਸਵੀਰ ਦੇ ਵਿੱਚ indica ਦੱਸ ਰਿਹਾ la presenza di una scuola ਵੀ ਇੱਕ ਸਕੂਲ ਹੈ ਫਾਲਸੋ ਜੀ ਸਕੂਲ ਆ ਗਿਆ sempre ਫਾਲਸੋ ਤੇ ਇੱਕ ਵੇਰੋ ਹੈ frequentata ਨਾਲ ਠੀਕ ਹੈ ਜੀ। ਤੇ ਲੋ ਜੀ ਅੱਜ ਦੀ ਵੀਡੀਓ ਤੇ ਖਤਮ ਕਰਨੇ ਇਨਸ਼ਾਅੱਲਾ ਮਿਲਨੇ ਆ ਨੈਕਸਟ ਵੀਡੀਓ ਤੇ।